ਇਸੇ ਦੇ ਨਾਲ ਹੀ ਤਕਨੀਕੀ ਪ੍ਰਕਿਰਿਆ ਦੀ ਗੱਲ ਕਰਦੇ ਜਾਈਏ, ਕਈ ਕੁਛ ਇਸ ਚੀਜ਼ ਦੇ ਨਾਲ ਜਿਹੜਾ ਉਹ ਜੁੜਿਆ ਹੈ, ਹੌਲੀ-ਹੌਲੀ ਪਰਤਾਂ ਜਿਹੜੀਆਂ ਇਸ ਦੀਆਂ ਖੁੱਲ ਰਹੀਆਂ ਆ। ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ, ਇਹਨਾਂ ਨੂੰ ਕਹਿੰਦੇ 1 ਤੋਂ 7 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ? ਬਿਲਕੁਲ ਜੀ, ਵੈਸੇ ਤਾਂ ਮਤਲਬ ਰਾਜਕਰਨ ਜੀ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਵੀ ਤੇ ਜਿਹੜੇ ਸੂਬਿਆਂ ਦੇ ਆਏ ਨੇ, ਸਭ ਤੋਂ ਵੱਧ ਗੁਜਰਾਤ ਦੇ ਆਏ ਨੇ, 33 ਨੇ। ਇੰਨੀ ਉਹ ਸੰਖਿਆ ਦੇ ਵਿੱਚ ਸਾਡੇ ਛੋਟੇ ਭਰਾ ਗਵਾਂਢੀ ਸੂਬਾ ਹਰਿਆਣਾ ਦੇ ਨੇ, ਉਹ ਵੀ 33 ਨੇ। ਪੰਜਾਬ ਦੇ 30 ਸੀਗੇ, ਹੈਨਾ, ਤੇ ਇਸੇ ਤਰ੍ਹਾਂ 2 ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੋਂ ਸੀਗੇ, 32 ਇਹ ਹੈਗੇ ਨੇ। ਮਤਲਬ ਸੋ ਇਹ ਤਿੰਨੇ ਲਗਭਗ ਬਰਾਬਰ ਨੇ, ਤੋਂ ਮਹਾਰਾਸ਼ਟਰ ਤੇ ਯੂਪੀ ਦੇ ਵੀ ਸੀਗੇ। ਹੁਣ ਇੱਕ ਪਾਸੇ ਕੇਂਦਰ ਸਰਕਾਰ ਆ, ਉਹ ਇਸ ਮਸਲੇ ਨੂੰ ਕਿਵੇਂ ਲੈਂਦੀ ਹੈ, ਇਹਨਾਂ ਨੂੰ ਅਪਰਾਧੀਆਂ ਦੀ ਲਿਸਟ 'ਚ ਪਾਉਂਦੀ ਹੈ ਕਿ ਪੀੜਤ ਦੀ ਲਿਸਟ 'ਚ ਪਾਉਂਦੀ ਹੈ, ਹੈਨਾ, ਇਹ ਦੇਖਣ ਵਾਲੀ ਗੱਲ ਹੈ। ਕੀ ਉਹਨਾਂ ਨੂੰ ਦੁਬਾਰਾ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਆ? ਕਿਉਂਕਿ ਕਾਨੂੰਨੀ ਪ੍ਰਕਿਰਿਆ ਤਾਂ ਕਾਨੂੰਨੀ ਪ੍ਰਕਿਰਿਆ, ਜਿਹੜਾ ਸਵਾਲ ਤੁਸੀਂ ਕਹਿ ਰਹੇ 1 ਤੋਂ 7 ਸਾਲ, ਅਜੇ ਤਾਂ ਪ੍ਰਕਿਰਿਆ ਇਹਨਾਂ ਦੇ ਘਰੇ ਨਵਾਂ ਕਲੇਸ਼ ਖੜਾ ਹੋਣਾ ਨਾ। ਕਿਉਂਕਿ ਕਿਸੇ ਨੇ ਭਰਾ ਨੇ ਪੈਸੇ ਦਿੱਤੇ ਹੋਣੇ, ਕਿਸੇ ਦੇ ਪਿਓ ਨੇ ਦਿੱਤੇ ਹੋਣੇ, ਕਿਸੇ ਨੇ ਜ਼ਮੀਨ ਵੇਚੀ ਹੋਣੀ, ਕਿਸੇ ਨੇ ਗਹਿਣੇ ਧਰੀ ਹੋਣੀ, ਕਿਸੇ ਨੇ ਲੋਨ ਲਿਆ ਹੋਣਾ, ਕਿਸੇ ਨੇ ਬੈਂਕ ਤੋਂ ਲਿਆ ਹੋਣਾ, ਕਿਸੇ ਨੇ ਰਿਸ਼ਤੇਦਾਰ ਤੋਂ ਲਿਆ, ਕਿਸੇ ਨੇ ਆੜ੍ਹਤੀ ਤੋਂ ਫੜਿਆ ਹੋਣਾ। ਹੁਣ ਕੱਲ ਨੂੰ ਉਹ ਮਸਲਾ ਕਿਵੇਂ ਨਿਬੜੂਗਾ? ਪੈਸੇ ਮੁੜਨ ਦੀ ਆਸ ਨਹੀਂ, ਕੀ ਉਹ ਕੋਈ ਕਾਨੂੰਨੀ ਕਾਰਵਾਈ ਕਰਾ ਦੇਣਗੇ, ਕੋਈ ਸ਼ਿਕਾਇਤ ਕਰ ਦੇਣਗੇ, ਕੋਈ ਕੁਰਕ ਹੋ ਜਾਊਗਾ, ਕੀ ਹੋ ਜਾਊਗਾ? ਬਹੁਤ ਪਸਾਰੇ ਨੇ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਕੰਮ ਜਾਇਜ਼ ਕਰਨਾ ਚਾਹੀਦਾ ਹੈ। ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਜੇ ਨਜਾਇਜ਼ ਕਰੋਗੇ ਅੱਜ, ਨਹੀਂ ਤਾਂ ਕੱਲ ਨੂੰ ਫੜੇ ਜਾਓਗੇ। ਤੁਸੀਂ ਜਿਹੜੇ ਪਹਿਲੇ ਸੈਟਲ ਹੋ ਗਏ, ਕਿਵੇਂ ਅਸੀਂ ਉਹਨਾਂ ਨੂੰ ਦੇਖ ਲੈਂਦੇ ਹਾਂ ਕਿ ਚਲੋ ਉਹਨਾਂ ਨੂੰ ਕੁਛ ਨਹੀਂ ਹੋਇਆ, ਸਾਨੂੰ ਵੀ ਕੁਛ ਨਹੀਂ ਹੋਊਗਾ, ਅਜੇ ਵੀ ਇਹ ਕੰਮ ਰੁਕ ਨਹੀਂ ਰਿਹਾ। ਇਹ ਸਾਰੀ ਇਹੋ ਜਿਹੇ ਕਾਰਵਾਈ ਦੇ ਬਾਵਜੂਦ ਵੀ ਇਹ ਬਿਲਕੁਲ ਗਲਤ ਤਰੀਕਾ ਜਿਹੜਾ ਚੂਜ਼ ਕੀਤਾ ਜਾਂਦਾ। ਪਰ ਹੁਣ ਜਦੋਂ ਇਹ ਉੱਥੋਂ ਸਾਰਾ ਕੁਝ ਗਵਾ ਕੇ ਆ ਗਏ, ਕਈਆਂ ਦੀ ਤਾਂ ਉੱਥੇ ਜਾਇਦਾਦਾਂ ਵੀ ਬਣ ਗਈਆਂ ਸੀ, ਉੱਥੇ ਵੀ ਉਹਨਾਂ ਨੇ ਕੋਈ ਨਾ ਕੋਈ ਰਹਿਣ ਬਸੇਰੇ, ਕੋਈ ਨਾ ਕੋਈ ਟਿਕਾਣਾ ਕੁਛ ਕਰ ਲਿਆ ਸੀ। ਉਹਦਾ ਕੀ ਬਣੂਗਾ ਜੇ ਤਾਂ ਉਹ ਨਹੀਂ ਪਤਾ, ਇੱਧਰ ਕਿਵੇਂ ਤਾਰਨਾ ਉਹ ਨਹੀਂ ਪਤਾ। ਪਰ ਹੁਣ ਕਾਨੂੰਨੀ ਪ੍ਰਕਿਰਿਆ ਦੇ ਹਵਾਲੇ ਨਾਲ ਜੇਕਰ ਉਸ ਤਹਿਤ ਸਰਕਾਰ ਅੱਗੇ ਵੱਧਦੀ ਆ, ਤਾਂ ਇਹਨਾਂ ਬੰਦਿਆਂ ਨੂੰ ਜਿਹੜੇ ਰਿਪੋਰਟ ਹੋ ਕੇ ਨੇ 1 ਤੋਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਹੁਣ ਮੈਂ ਇਹੀ ਜਿਹੜੀ ਮੈਂ ਗੱਲ ਕਰ ਰਿਹਾ ਡੀਜੀਪੀ ਵਿਕਰਮ ਸਿੰਘ ਤੇ ਸੁਪਰੀਮ ਕੋਰਟ ਦੇ ਵਕੀਲ ਚਿਰਾਗ, ਮੈਂ ਇਹਨਾਂ ਦੇ ਹਵਾਲੇ ਨਾਲ ਦੱਸਣਾ ਚਾਹੁੰਦਾ, ਜਿਹੜੀ ਆ ਰਿਪੋਰਟ ਦੇ ਹਵਾਲੇ ਨਾਲ ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇਹਨਾਂ ਬੰਦਿਆਂ ਨੇ ਭਾਰਤ ਤੋਂ ਕਿਸੇ ਵੀ ਮੁਲਕ ਦਾ ਜਾਇਜ਼ ਵੀਜ਼ਾ ਲਿਆ, ਠੀਕ ਹੈ, ਉੱਥੋਂ ਇਹ ਫਿਰ ਡੋਂਕੀ ਰੂਟ ਰਾਹੀਂ ਅਮਰੀਕਾ ਗਏ ਨੇ, ਫਿਰ ਫਸਟ ਕ੍ਰਾਈਮ ਅਮਰੀਕਾ ਦੀ ਧਰਤੀ ਤੇ ਹੈ, ਭਾਰਤ ਦੀ ਧਰਤੀ ਤੇ ਨਹੀਂ ਹੋਇਆ। ਓਕੇ। ਫਿਰ ਇੱਥੋਂ ਮੰਨ ਲਓ ਦੁਬਈ ਦਾ ਲੈ ਲਿਆ, ਕੈਨੇਡਾ ਦਾ ਲੈ ਲਿਆ, ਤੁਰਕੀ ਦਾ ਲੈ ਲਿਆ, ਹੈਨਾ, ਕਿਸੇ ਹੋਰ ਦਾ, ਗ੍ਰੀਸ ਦਾ ਲੈ ਲਿਆ, ਫਿਰ ਏਦਾਂ ਕਿਸੇ ਉੱਥੋਂ ਗਾਂਹ ਗਏ ਨੇ, ਫਿਰ ਤਾਂ ਇਹਦਾ ਮਤਲਬ ਭਾਰਤ ਦੀ ਧਰਤੀ ਤੇ ਕੋਈ ਕ੍ਰਾਈਮ ਨਹੀਂ ਹੋਇਆ। ਇੱਥੋਂ ਦਾ ਵੀਜ਼ਾ ਸੀ, ਉੱਥੇ ਲਈ ਗਏ ਨੇ, ਅੱਗੇ ਜੇ ਗਏ ਨੇ ਤਾਂ ਅਮਰੀਕਾ ਦੀ ਧਰਤੀ ਕ੍ਰਾਈਮ, ਫਿਰ ਕੋਈ ਕੇਸ ਨਹੀਂ ਬਣਦਾ। ਹਾਂ, ਜਿਹੜੇ ਏਜੰਟਾਂ ਰਾਹੀਂ ਗਏ ਨੇ, ਉਹ ਏਜੰਟ ਮਤਲਬ ਕਿ ਉਹ ਜੋ ਅੱਜ ਕੱਲ੍ਹ ਉਹਨਾਂ ਦੀ ਬ੍ਰਾਂਚ ਹਰੇਕ ਮੁਲਕ 'ਚ ਖੁੱਲੀ ਹੈ ਨਾ। ਖੁੱਲੀ ਹੈ ਜੀ, ਖੁੱਲੀ। ਇੱਥੋਂ ਚਾਹੇ ਉਹ ਕੈਨੇਡਾ ਗਏ, ਚਾਹੇ ਇੱਥੋਂ ਉਹ ਤੁਰਕੀ ਗਏ, ਚਾਹੇ ਦੁਬਈ ਗਏ, ਜੇਕਰ ਫਿਰ ਉਹਨਾਂ ਦੇ ਹੀ ਕਨੈਕਸ਼ਨ ਰਾਹੀਂ ਉਹ ਅੱਗੇ ਜਾ ਰਹੇ ਨੇ, ਤੇ ਕੱਲ ਨੂੰ ਇਹ ਕਨੈਕਸ਼ਨ ਫੜਿਆ ਜਾਂਦਾ, ਇਹ ਚੇਨ ਫੜੀ ਜਾਂਦੀ ਹੈ ਕਿ ਆਹ ਏਜੰਟ ਸੀ, ਇਹਦੇ ਸੰਪਰਕ ਸੀ, ਉਹਦੇ ਰਾਹੀਂ ਇਹ ਗਏ ਨੇ, ਫਿਰ ਇਹ ਮਨੁੱਖੀ ਤਸਕਰੀ ਵਾਲਾ ਕੇਸ ਦੇ ਵਿੱਚ ਘਿਰ ਜਾਣਗੇ, ਹਿਊਮਨ ਟ੍ਰੈਫਿਕਿੰਗ। ਫਿਰ ਉਹ ਮਸਲਾ ਇਹਨਾਂ ਤੇ ਬਣਦਾ। ਇਸ ਤੋਂ ਗਾਂ 4 ਮੁੱਖ ਪਹਿਲੂ ਨੇ ਜਿਹੜੇ ਕਾਨੂੰਨੀ ਪ੍ਰਕਿਰਿਆ 'ਚ ਫਸ ਸਕਦੇ ਨੇ। ਰਾਜਕਰਨ ਜੀ, ਕਈ ਵਾਰ ਇਹ ਹੁੰਦਾ ਕਿ ਏਜੰਟ ਹੈ ਨਾ, ਭੇਜਣ ਵਾਲੇ ਤੁਹਾਨੂੰ ਇੰਨਾ ਪੜ੍ਹਾ ਲਿਖਾ ਕੇ ਭੇਜਣ, ਜਿਵੇਂ ਅਦਾਲਤ ਦੇ ਵਿੱਚ ਤੁਸੀਂ ਸੱਚ ਵੀ ਬਿਆਨ ਕਰਨਾ ਹੁੰਦਾ ਤਾਂ ਵਕੀਲਾਂ ਦੀ ਭਾਸ਼ਾ 'ਚ ਕਰਨਾ ਪੈਂਦਾ। ਉਹ ਉਵੇਂ ਸਮਝਾਉਂਦੇ ਨੇ ਕਿ ਇਹ ਬੋਲਣਾ ਹੈ, ਆਹੀ ਤਰੀਕ ਕਹਿਣੀ ਹੈ, ਤਰੀਕਾਂ ਵੀ ਰਟਾ ਦਿੰਦੇ ਨੇ ਰੂਟੀਨ 'ਚ, ਚਾਹੇ ਤੁਹਾਨੂੰ ਤਰੀਕ ਯਾਦ ਨਾ ਹੋਵੇ, ਮਸਲਾ ਸਾਰਾ ਪਤਾ ਹੁੰਦਾ ਹੈ ਨਾ। ਇਹ ਉਸੇ ਤਰ੍ਹਾਂ ਦਾ ਕਹਿੰਦੇ ਕਿ ਕਈਆਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਉੱਥੇ ਜਾਂਦੇ ਹੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਆਇਡੈਂਟੀਟੀ ਖਤਮ ਕਰਨੀ ਹੈ, ਕੋਈ ਦਸਤਾਵੇਜ਼ ਨਾ ਤੁਹਾਡੇ ਕੋਲੋਂ ਮਿਲ ਜਾਵੇ, ਕੋਈ ਕਾਗਜ਼ ਨਾ ਮਿਲ ਜਾਵੇ, ਪਾਸਪੋਰਟ ਵੀ ਫਾੜ ਦਿਓ, ਆਹ ਵੀ ਫਾੜ ਦਿਓ, ਉਹ ਵੀ ਫਾੜ ਦਿਓ, ਕਾਮਨ ਚੀਜ਼। ਸੋ ਜੇ ਭਾਰਤੀ ਪਾਸਪੋਰਟ ਇਹਨਾਂ ਕੋਲੋਂ ਨਹੀਂ ਹੋਇਆ, ਸਿਰਫ ਇਹ ਦਸਤਾਵੇਜ਼ੀ ਆਧਾਰ ਤੇ, ਕਿਉਂਕਿ ਪਛਾਣ ਭਾਰਤ ਸਰਕਾਰ ਨੇ ਕਰਾਈ ਹੈ ਕਿ ਹਾਂ ਸਾਡੇ ਹੀ ਨੇ। ਹਾਂਜੀ। ਹੁਣ ਕੀ ਉਹਨਾਂ 'ਚ ਪਾਸਪੋਰਟ ਸੀ ਜਾਂ ਨਹੀਂ, ਜਿਨ੍ਹਾਂ ਕੋਲ ਜੇਕਰ ਇਹੋ ਜਿਹਾ ਵੀ ਕੋਈ ਪਹਿਲੂ ਨਿਕਲਿਆ ਕਿ ਉਹਨਾਂ ਨੇ ਪਾਸਪੋਰਟ ਫਾੜਿਆ ਹੋਇਆ, ਉਹਨਾਂ ਕੋਲ ਇਹ ਨਹੀਂ ਹੈਗਾ, ਤਾਂ ਉਹ ਵੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੈ ਕਿ ਤੁਸੀਂ ਭਾਰਤ ਦਾ ਇਸ ਪੱਧਰ ਦਾ ਡਾਕੂਮੈਂਟ ਨੂੰ ਕਿਉਂ ਨਸ਼ਟ ਕੀਤਾ, ਹੈ ਨਾ। ਇਸ ਮਸਲੇ 'ਚ ਫਸਦੇ। ਫਿਰ ਦੂਸਰਾ ਇਹਦੇ ਵਿੱਚ ਹੈਗਾ ਕਿ ਜੇ ਤੁਸੀਂ ਮੰਨ ਲਓ ਕਿਸੇ ਮੁਲਕ 'ਚ ਗਏ ਹੋ, ਤਾਂ ਇੱਥੋਂ ਹੀ ਜੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਹੋ, ਤੁਸੀਂ ਮੰਨ ਲਓ ਵਾਇਆ ਨੇਪਾਲ ਚਲੇ ਗਏ ਜੀ, ਕਿਸੇ ਹੋਰ ਮੁਲਕ ਚਲੇ ਗਏ, ਵੀਜ਼ਾ ਬਿਨਾਂ ਲਏ ਕਿਤੇ ਲੰਘ ਗਏ, ਇਸ ਤਰੀਕੇ ਦਾ ਇੱਥੋਂ ਹੀ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਹੱਦ ਪਾਰ ਕੀਤੀ ਹੈ ਭਾਰਤ ਦੀ, ਫਿਰ ਤੁਹਾਡੇ ਤੇ ਕਾਰਵਾਈ ਬਣਦੀ ਆ। ਫਿਰ ਕੱਲੀ ਹੱਦ ਪਾਰ ਕਰਨ ਦੇ ਹਵਾਲੇ ਨਾਲ ਨਹੀਂ, ਜੇ ਤੁਸੀਂ ਭਾਰਤੀ ਕਰੰਸੀ ਨੂੰ ਵੀ ਏਦਾਂ ਹੀ ਨਾਲ ਪਾਰ ਕਰਾਇਆ, ਅੱਛਾ,
ਫਿਰ ਉਹ ਮਨੀ ਵਾਲਾ ਮਸਲਾ ਵੀ ਵਿੱਚ ਨਾਲ ਜੁੜਦਾ ਕਿ ਸਰਹੱਦ ਪਾਰ ਕਰਾਉਣ ਵਾਲਾ। ਫਿਰ ਇਸੇ ਤਰ੍ਹਾਂ ਉਹ ਕਹਿੰਦੇ ਕਿ ਦੂਸਰੇ ਦੇਸ਼ ਦੇ ਹਵਾਲੇ ਨਾਲੇ ਇਮੀਗ੍ਰੇਸ਼ਨ ਵਾਲਾ ਮਸਲਾ ਵੀ ਹੈ, ਜਾਇਦਾਦ ਵਾਲਾ ਮਸਲਾ ਵੀ ਹੈ, ਫਿਰ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਵਾਲਾ ਮਸਲਾ ਵੀ ਫਸ ਸਕਦਾ। ਜਿਵੇਂ ਉਦਾਹਰਨ ਵਜੋਂ ਜਿਹੜਾ ਚੌਥਾ ਨੁਕਤਾ ਆਉਂਦਾ ਉਹ ਆਉਂਦਾ ਕਿ ਜ਼ਮੀਨ ਵੇਚੀ ਕਿਸੇ ਪਰਿਵਾਰ ਨੇ, ਠੀਕ ਹੈ, ਜ਼ਮੀਨ ਵੇਚ ਕੇ ਆਪਣਾ ਜਵਾਕ 40 ਲੱਖ 42 ਲੱਖ ਲਾ ਕੇ ਭੇਜਤਾ। ਜ਼ਮੀਨ ਤਾਂ ਤੁਸੀਂ ਜਾਇਜ਼ ਵੇਚ ਰਹੇ ਹੋ, ਪਰ ਏਜੰਟ ਕਹਿੰਦਾ ਮੈਂ ਨਹੀਂ ਖਾਤੇ ਚੋਂ ਪੈਸੇ ਲੈਣੇ, ਮੈਨੂੰ ਤਾਂ ਪੈਸਾ ਨਗਦੀ ਚਾਹੀਦਾ, ਕਿਉਂਕਿ ਉਹ ਨਹੀਂ ਦਿਖਾਉਣਾ ਚਾਹੁੰਦਾ ਕਿ ਹਾਂ ਮੈਂ ਪੈਸਾ ਲਿਆ ਜਾਂ ਨਹੀਂ ਲਿਆ। ਸਹੀ ਗੱਲ ਹੈ ਨਾ। ਤੇ ਫਿਰ ਤੁਸੀਂ ਆਪਣਾ ਹੀ ਵਾਈਟ ਮਨੀ ਨੂੰ ਬਲੈਕ ਮਨੀ ਬਣਾ ਕੇ ਉਹਨੂੰ ਸੌਂਪ ਰਹੇ ਹੋ। ਤੇ ਜਦੋਂ ਨਗਦੀ ਚ ਸੌਂਪਤੀ ਤਾਂ ਇਸ ਨੂੰ ਹਵਾਲਾ ਦੇ ਆਧਾਰ ਤੇ ਵੀ ਇਹ ਕਾਰਵਾਈ ਪੈ ਸਕਦੀ ਹੈ ਕਿ ਇਸ ਦਾ ਹਵਾਲੇ ਦੇ ਪੈਸੇ ਦਾ ਲੈਣ ਦੇਣ ਹੈ ਜੀ। ਸੋ ਇਹ 4 ਨੁਕਤੇ ਅਹਿਮ ਨੇ। ਜੇ ਸਰਕਾਰਾਂ ਇਸ ਬਦਨੀਤੀ ਤੇ ਆ ਗਈਆਂ, ਕੇਂਦਰ ਤੋਂ ਲੈ ਕੇ ਸੂਬਾਈ ਸਰਕਾਰਾਂ, ਤਾਂ ਇਹਨਾਂ ਲੋਕਾਂ ਨੂੰ, ਡਿਪੋਰਟ ਹੋਏ ਲੋਕਾਂ ਨੂੰ 1 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਦਾ ਖਤਰਾ ਖੜਾ ਹੈ। ਦੇਖੋ, ਪਰ ਉਮੀਦ ਕਰਦੇ ਹਾਂ ਕਿ ਇਹ ਬੇਸ਼ੱਕ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ, ਪਰ ਹੁਣ ਹਮਦਰਦੀ ਦੇ ਯੋਗ ਨੇ, ਮਤਲਬ ਘੱਟੋ ਘੱਟ, ਕਿਉਂਕਿ ਜਿਹੇ ਜਿਹੇ ਪਿਛੋਕੜ ਤੋਂ ਆਉਂਦੇ ਨੇ, ਜੇ ਇੰਨੇ ਹੀ ਪੜ੍ਹੇ ਲਿਖੇ, ਇੰਨੀ ਸਮਝ ਵਾਲੇ ਹੁੰਦੇ ਤਾਂ 1 ਨੰਬਰ ਨਹੀਂ ਜਾਂਦੇ, ਕਿਉਂ ਗਲਤ ਰਾਹ ਚੁਣਦੇ, ਹੈ ਨਾ। ਤੇ ਜੇ ਮਤਲਬ ਕਿ ਇੰਨੇ ਹੀ ਸਮਰੱਥ ਹੁੰਦੇ ਤਾਂ ਫਿਰ ਇਹ ਜਾਇਜ਼ ਰਾਹ ਵੀ ਚੁਣ ਲੈਂਦੇ। ਸਾਰਾ ਕੁਝ ਜ਼ਿੰਦਗੀ ਦਾ ਤੇ ਲਾ ਕੇ ਉਰੇ ਵਾਲੇ ਨੂੰ ਉਜਾੜ ਕੇ ਉੱਥੇ ਸੈਟਲ ਹੋਣ ਦੀ ਆਸ ਕਿ ਉਹ ਤੋਂ ਬਾਅਦ ਇੱਧਰ ਵਾਪਸ ਕਰ ਦਾਂਗੇ ਆਪਾਂ, ਸਾਰਾ ਕੁਝ ਠੀਕ ਹੋ ਜਾਊਗਾ, ਫਿਰ ਇਹ ਪ੍ਰਕਿਰਿਆ ਵਿੱਚ ਨਾ ਫਸਦੇ। ਸੋ ਇਹ ਗੈਰ ਕਾਨੂੰਨੀ ਤਰੀਕੇ ਨਾਲ ਗਏ ਜ਼ਰੂਰ ਨੇ, ਪਰ ਹੁਣ ਜਿਸ ਤਰੀਕੇ ਨਾਲ ਮੁੜੇ ਨੇ, ਉਸ ਤੋਂ ਬਾਅਦ ਸਰਕਾਰਾਂ ਦਾ ਰੁਖ ਕੀ ਹੋਏਗਾ, ਇਹ ਅਜੇ ਵੀ ਸਵਾਲੀਆ ਚਿੰਨ੍ਹ ਬਣਿਆ ਹੋਇਆ। ਔਰ ਇਹਨਾਂ ਦੇ ਉੱਤੇ 1 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਦੀ ਤਲਵਾਰ ਲਟਕ ਰਹੀ ਆ। ਉਹ ਤਾਂ ਦੇਖੋ ਇਹ ਮੰਗ ਕਰ ਰਹੇ ਆ ਵੀ ਅਸੀਂ ਤਾਂ ਜਾਇਜ਼ ਤਰੀਕੇ ਦੇ ਨਾਲ ਏਜੰਟਾਂ ਨੂੰ ਪੈਸੇ ਦਿੱਤੇ ਸੀ ਲੀਗਲੀ ਉੱਥੇ ਪਹੁੰਚਾਉਣ ਦੇ ਲਈ, ਉਹਨਾਂ ਨੇ ਸਾਡੇ ਕੋਲ ਡੌਂਕੀ ਦਾ ਰੂਟ ਜਿਹੜਾ ਉਹ ਲਵਾਇਆ ਆ। ਉਹ ਮੰਗ ਕਰ ਰਹੇ ਉਹਨਾਂ ਏਜੰਟਾਂ ਦੇ ਉੱਤੇ ਕਾਰਵਾਈ ਦੀ। ਸਰਕਾਰਾਂ ਦੇ ਉੱਤੇ ਕੰਨ ਤੇ ਜੂੰ ਸਰਕੂਗੀ ਇਸ ਬਾਬਤ? ਦੇਖੋ ਜੀ, ਉਮੀਦ ਕਰ ਸਕਦੇ ਹਾਂ। ਸਰਕਾਰਾਂ ਲਿਸਟਾਂ ਇਕੱਠੀਆਂ ਕਰੀ ਜਾਂਦੀਆਂ, ਕਹਿੰਦੇ ਜੀ 300-400 ਏਜੰਟਾਂ ਦੀ ਲਿਸਟ ਇਕੱਠੀ ਕਰ ਲਈ ਜੀ, ਪੰਜਾਬ ਤੋਂ ਹੀ ਮੰਗ ਲਏ, ਹਰਿਆਣੇ ਤੋਂ ਵੀ ਮੰਗ ਲਏ, ਹੈ ਨਾ, ਤੇ ਜੀ ਕਾਰਵਾਈ ਕਰਾਂਗੇ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਹੋ ਸਕਦਾ ਕਿ ਪਤਾ ਹੀ ਨਾ ਹੋਵੇ ਇਹਨਾਂ ਨੂੰ ਕਿ ਕਿਹੜੇ ਏਜੰਟ ਕੰਮ ਕਰਦੇ, ਕਿਹੜਾ ਨਹੀਂ ਕੰਮ ਕਰਦਾ। ਸੋ ਪੂਰਾ ਪ੍ਰਸ਼ਾਸਨ ਨੂੰ, ਹੈ ਨਾ, ਪੁਲਿਸ ਨੂੰ, ਸਰਕਾਰਾਂ ਨੂੰ, MLA ਨੂੰ ਸਭ ਪਤਾ ਹੁੰਦਾ ਕਿ ਹਾਂ ਕੌਣ ਕੌਣ ਕਿੱਥੇ ਕਿੱਥੇ ਕਿਹੜਾ ਧੰਦਾ ਕਰਦਾ, ਕਿਹੜਾ ਨਹੀਂ ਕਰਦਾ। ਉਲਟਾ ਇਹਨਾਂ ਦੀ ਸ਼ਹਿਰ ਵਾਲੇ ਚੱਲਦੇ ਨੇ। ਸੋ ਫਿਰ ਇਹਦਾ ਮਤਲਬ ਕਿ ਕਾਰਵਾਈ ਕਿਵੇਂ ਹੋਊਗੀ, ਇਹ ਅਜੇ ਵੀ ਸਵਾਲ ਹੈ। ਮੈਨੂੰ ਨਹੀਂ ਲੱਗਦਾ, ਹਾਂ ਦਿਖਾਵੇ ਦੀ ਕਾਰਵਾਈ ਹੋ ਜਾਊਗੀ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਕੀ ਉਹ ਸਿਰਤਾ ਨਾਲ ਹੋਏਗੀ? ਜੇ ਨਹੀਂ ਮਤਲਬ ਕਿ ਇਸ ਮਸਲੇ ਤੇ ਹੁੰਦਾ ਤਾਂ ਹੁਣ ਤੱਕ ਕੋਈ ਸਰਕਾਰੀ ਅਦਾਰਾ ਇਸ ਪੱਤਰ ਦਾ ਖੋਲਿਆ ਹੁੰਦਾ ਤੁਸੀਂ, ਕਿ ਜਿੱਥੋਂ ਵੈਰੀਫਿਕੇਸ਼ਨ ਹੋ ਕੇ ਜਾਵੇ ਬੰਦਾ, ਜਿੱਥੋਂ ਮੋਹਰ ਲਵਾ ਕੇ ਜਾਵੇ ਕੋਈ। ਇਸ ਪ੍ਰਕਿਰਿਆ ਤੱਕ ਕਿਉਂ ਨਹੀਂ? ਇੱਥੇ ਤਾਂ NRI ਸੈੱਲ ਨਹੀਂ ਤੁਹਾਡੇ ਕੰਮ ਕਰਦੇ, NRI ਥਾਣੇ ਨਹੀਂ ਕੰਮ ਕਰਦੇ, NRI ਅਦਾਲਤਾਂ ਨਹੀਂ ਉਵੇਂ ਇਨਸਾਫ ਦਵਾ ਪਾਉਂਦੀਆਂ। ਸੋ NRI ਸਭਾ ਉੱਥੇ ਚੌਧਰ ਦੀ ਲੜਾਈ ਬਣ ਕੇ ਰਹਿ ਗਈ, ਉਹ ਨਹੀਂ NRIਆਂ ਦੇ ਮਸਲੇ ਹੱਲ ਕਰਦੇ, ਇਹ ਕੀ ਕਰਨ? ਅੱਛਾ, ਨਾਲੇ ਇੱਕ ਹੋਰ ਐਂਗਲ ਦੀਪਕ ਜੀ ਇਹਦੇ ਵਿੱਚ ਇਹ ਵੀ ਆ, ਹੁਣ ਜਿਹੜੇ ਕਹਿੰਦੇ ਵੀ ਕੋਈ ਭਗੌੜੇ ਆ, ਕੋਈ PO ਆ, ਕੋਈ ਇਹ ਆ, ਕੋਈ ਉਹ ਆ, ਉਹ ਪਾਸਪੋਰਟ ਤਾਂ ਫਿਰ ਉੱਥੋਂ ਹੀ ਬਣਾ ਕੇ ਜਿਹੜਾ ਹੁਣ ਨਿਕਲਦੇ ਆ। ਉਹ ਪਾਸਪੋਰਟ ਬਣਾਉਣ ਵਾਲਾ ਅਦਾਰਾ ਵੀ ਤੁਹਾਡਾ ਆਪਣਾ ਹੈ, ਸਰਕਾਰੀ ਆ, ਫਿਰ ਉਹ ਵੀ ਬਣੀ ਜਾਂਦੇ ਆ। ਹੁਣ ਤੁਸੀਂ ਆਪ ਹੀ ਲਾ ਲਓ, ਹਿਸਾਬ ਲਾ ਲਓ ਵੀ ਹੱਦ ਇਹਨਾਂ ਦੀ ਕਿੱਥੇ ਤੱਕ ਮਚੀ ਹੋਈ ਹੈ। ਬਿਲਕੁਲ ਜੀ।